H1B ਵਾਲਾ ਜਿਹੜਾ ਮੁੱਦਾ ਆ ਉਹ ਪੂਰੀ ਤਰ੍ਹਾਂ ਅਜੇ ਵੀ ਗਰਮਾਇਆ ਪਿਆ ਆ। ਉਸ ਦੇ ਵਿੱਚ ਲੱਗ ਨਹੀਂ ਰਿਹਾ ਵੀ ਕੋਈ ਜਿਹੜੀ ਆ ਉਹ ਢਿੱਲ-ਮੱਠ ਜਿਹੜੀ ਉਹ ਨਜ਼ਰ ਆ ਰਹੀ ਆ। ਹੁਣ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਚੱਕ ਗਰਾਸਲੀ ਆ, ਉਹਨਾਂ ਨੇ ਹੁਣ ਨਵੀਂ ਚੀਜ਼ ਜਿਹੜੀ ਉਹ ਕਰ ਦਿੱਤੀ ਆ। ਉਹਨਾਂ ਨੇ ਸਟੂਡੈਂਟ ਵੀਜ਼ੇ ਦੇ ਉੱਤੇ ਵੀ ਹੁਣ ਵਾਰ ਨਾਲ ਦੇ ਨਾਲ ਕਰ ਦਿੱਤਾ ਆ। ਆਪਾਂ ਨੂੰ ਪਤਾ ਵੀ ਜਿਹੜੇ ਸਟੂਡੈਂਟ ਵੀਜ਼ੇ ਦੇ ਵਿੱਚ ਭਾਰਤੀ ਤੇ ਚਾਈਨੀਜ਼ ਮੂਲ ਦੇ ਜਿਹੜੇ ਹੈਗੇ ਨੇ ਸਟੂਡੈਂਟ, ਉਹ ਕਾਫੀ ਜ਼ਿਆਦਾ ਜਿਹੜੇ ਉਹ ਆਉਂਦੇ ਨੇ। ਚੱਕ ਗਰਾਸਲੀ ਹੁਣਾਂ ਦੀ ਇਹ ਜਿਹੜੀ ਚਿੱਠੀ ਆ, ਉਸ ਦੇ ਵਿੱਚ ਇਹ ਜਿਹੜੀ ਹਰਜੋਤ ਸਿੰਘ ਦੀ ਗੱਲ ਆਉਂਦੀ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਸਟੂਡੈਂਟ ਵੀਜ਼ੇ ਵਾਲਿਆਂ ਨੂੰ OPT ਆਪਸ਼ਨਲ ਪ੍ਰੈਕਟੀਕਲ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਂਦੀ ਆ, ਉਸ ਨੂੰ ਬੰਦ ਕਰਨਾ ਚਾਹੀਦਾ ਆ। ਕਹਿੰਦੇ ਇਹ ਨਾ ਕੋਈ ਕਾਨੂੰਨ ਆ, ਨਾ ਇਹ ਲਾਅ ਆ। ਇਹ ਤਾਂ ਕਿਸੇ ਇੱਕ ਪ੍ਰੈਜ਼ੀਡੈਂਟ ਨੇ ਆਪਣੇ ਹਿਸਾਬ ਦੇ ਨਾਲ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਰਾਇਤ ਜਿਹੜੀ ਉਹ ਦਿੱਤੀ ਹੋਈ ਆ, ਰਾਹਤ ਦਿੱਤੀ ਹੋਈ ਆ ਵੀ ਭਾਈ ਤੁਸੀਂ ਪੜ੍ਹੋ ਤੇ ਉਸ ਤੋਂ ਬਾਅਦ 'ਚ ਤੁਹਾਡੇ ਲਈ ਜਿਹੜਾ ਉਹ ਕੰਮ ਇੱਥੇ ਅਵੇਲੇਬਲ ਹੋਊਗਾ। ਗੱਲ ਉਹਨਾਂ ਨੇ ਫਿਰ ਅਮਰੀਕਾ ਜਿਹੜੇ ਵਰਕਰਸ ਆ ਉਹਨਾਂ ਦੀ ਕਰਦੇ ਹੋਏ ਕਿਹਾ ਵੀ ਇਹਦੇ ਕਰਕੇ ਜਿਹੜੇ ਅਮਰੀਕਨ ਇੱਥੇ ਲੋਕ ਨੇ, ਅਮਰੀਕਨ ਸਿਟੀਜ਼ਨ ਨੇ, ਉਹਨਾਂ ਦੀਆਂ ਜੌਬਸ ਜਿਹੜੀਆਂ ਉਹ ਖਤਰੇ ਦੇ ਵਿੱਚ ਪੈ ਜਾਂਦੀਆਂ ਆ। ਹੁਣ ਹਰਜੋਤ ਸਿੰਘ ਜੀ ਜੇ ਸਟੂਡੈਂਟ ਵੀਜ਼ੇ ਦੇ ਨਾਲੋਂ OPT ਤੁਸੀਂ ਕੱਟ ਦਿਓ, ਕਿਉਂਕਿ ਸਟੂਡੈਂਟ ਵੀਜ਼ਾ, OPT, ਉਸ ਤੋਂ ਬਾਅਦ ਦੇ ਵਿੱਚ H1B ਤੇ ਫਿਰ ਗ੍ਰੀਨ ਕਾਰਡ, ਇਹ ਇੱਕ ਰਸਤਾ ਜਿਹੜਾ ਉਹ ਨਜ਼ਰ ਆਉਂਦਾ ਹੁੰਦਾ ਆ, ਜਿਹੜਾ ਕੋਈ ਸਟੂਡੈਂਟ ਵੀਜ਼ਾ ਧਾਰਕ ਇੱਥੇ ਅਮਰੀਕਾ ਦੇ ਵਿੱਚ ਆਉਂਦਾ ਆ। ਪਰ ਹੁਣ ਜਦੋਂ ਤੁਸੀਂ ਜੇ ਸਟੂਡੈਂਟ ਵੀਜ਼ੇ ਦੀ ਡਿਗਰੀ ਤੋਂ ਬਾਅਦ 'ਚ ਨਾਲ ਦੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਕੱਟ ਦਊਂਗੇ OPT ਨੂੰ, ਤਾਂ ਫਿਰ ਉੱਥੇ ਕਿਸੇ ਨੇ ਇੱਥੇ ਸਟੂਡੈਂਟ ਵੀਜ਼ੇ ਦੇ ਉੱਤੇ ਆਉਣ ਨੂੰ ਰਾਜ਼ੀ ਜਿਹੜਾ ਉਹ ਨਹੀਂ ਹੋਣਾ। ਸੋ ਇੱਕ ਪਾਸੇ H1B ਦੇ ਉੱਤੇ ਪੂਰੀ ਜਿਹੜੀ ਆ ਉਹ ਬਾਂਹ ਮਰੋੜੀ ਜਾ ਰਹੀ ਆ, ਤੇ ਨਾਲ ਹੀ ਹੁਣ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ ਉਹਨਾਂ ਨੇ ਵੀ ਜਿਹੜੀਆਂ ਆ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਰ ਦਿੱਤੀਆਂ ਆ ਵੀ ਭਾਈ ਸਟੂਡੈਂਟ ਵੀਜ਼ੇ ਦੇ ਬਾਅਦ 'ਚ ਜਿਹੜੀ OPT ਮਿਲਦੀ ਆ ਉਸ ਨੂੰ ਵੀ ਬੰਦ ਕਰ ਦਿੱਤਾ ਜਾਵੇ। ਸੋ ਉਹਨਾਂ ਨੇ ਜਿਹੜੀ ਚਿੱਠੀ ਆ ਕ੍ਰਿਸਟੀ ਨਿਯੋਮ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਆ, ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਲਿਖ ਕੇ ਆਖੀ ਆ। ਕਹਿੰਦੇ ਵੀ ਅਮਰੀਕਾ ਦੇ ਵਿੱਚ 22 ਤੋਂ 27 ਸਾਲ ਦੀ ਉਮਰ ਦੇ ਜਿਹੜੇ ਮੇਲਸ ਆ, ਉਹਨਾਂ ਦਾ ਅਨਇੰਪਲੋਇਮੈਂਟ ਰੇਟ ਬਹੁਤ ਹੀ ਜਿਹੜਾ ਉਹ ਜ਼ਿਆਦਾ ਆ। ਤੇ ਜਦ ਕਿ ਜਿਹੜੇ ਇੱਥੇ ਗ੍ਰੈਜੂਏਟ ਹੋ ਕੇ ਜਿਹੜੇ ਬਾਹਰਲੇ ਫੋਰਨ ਸਟੂਡੈਂਟ ਜਦੋਂ ਆ ਕੇ ਗ੍ਰੈਜੂਏਟ ਹੁੰਦੇ ਆ, ਉਹ STEM ਦੇ ਮੇਜਰ ਦੇ ਵਿੱਚ ਜਦੋਂ ਜਾਂਦੇ ਆ ਤੇ ਉਹਨਾਂ ਨੂੰ ਜੌਬ ਜਿਹੜੀ ਉਹ ਮਿਲ ਜਾਂਦੀ ਆ। ਸੋ ਕਹਿੰਦੇ ਵੀ ਜਿਹੜਾ ਕੰਪੀਟੀਸ਼ਨ ਹੈਗਾ ਆ ਫੋਰਨ ਗ੍ਰੈਜੂਏਟਸ ਦਾ, ਉਹ ਅਨਇੰਪਲੋਇਮੈਂਟ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਬਣ ਰਿਹਾ ਆ। ਕਾਲਜ ਐਜੂਕੇਟਿਡ ਅਮਰੀਕਨਸ ਦੇ ਲਈ ਕਹਿੰਦੇ ਵੀ ਇਹ ਮੁਸ਼ਕਿਲ ਆ, ਤੇ ਕਹਿੰਦੇ ਵੀ ਇਹ ਕੇਸ ਨਹੀਂ ਹੋਣਾ ਚਾਹੀਦਾ। ਕਹਿੰਦੇ ਵੀ ਕਾਂਗਰਸ ਨੇ ਕੈਪ ਲਾਏ ਹੋਏ ਆ ਇੰਪਲੋਇਮੈਂਟ ਵੀਜ਼ਾ ਦੇ ਉੱਤੇ, ਫੋਰਨ ਗ੍ਰੈਜੂਏਟਸ ਦੇ ਉੱਤੇ, ਤਾਂ ਜੋ ਜਿਹੜੀਆਂ ਅਮਰੀਕਨ ਜੌਬਸ ਆ ਉਹ ਅਮਰੀਕਨ ਗ੍ਰੈਜੂਏਟਸ ਦੇ ਨਾਲ ਜਿਹੜੀਆਂ ਉਹ ਫਿਲ ਹੋਣ। ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਕਹਿੰਦੇ ਵੀ ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਆ ਉਹ ਵਰਕ ਆਥੋਰਾਈਜੇਸ਼ਨ EAD ਕਾਰਡ ਜਿਹਨੂੰ ਆਖਿਆ ਜਾਂਦਾ ਆ, ਵਰਕ ਪਰਮਿਟ ਜਾਂ ਕਹਿ ਲਓ ਵੀ ਆਖਿਆ ਜਾਂਦਾ ਆ, ਵੀ ਉਹ ਸਟੂਡੈਂਟ ਵੀਜ਼ਾ ਹੋਲਡਰ ਨੂੰ ਸਿੱਧਾ ਦੇ ਦਿੰਦੇ ਆ, ਜਿਹੜੇ ਕਿ ਇਸ ਲਾਅ ਦੀ ਡਾਇਰੈਕਟ ਵਾਇਲੇਸ਼ਨ ਆ। ਸੋ ਹਰਜੋਤ ਸਿੰਘ ਜੀ ਇਹ ਹੁਣ ਸਪਸ਼ਟ ਜਿਹੜਾ ਉਹ ਹੁੰਦਾ ਜਾ ਰਿਹਾ ਆ ਵੀ ਇਸ ਮੌਕੇ ਜੋ ਮਾਹੌਲ ਜਿਹੜਾ ਉਹ ਬਣ ਚੁੱਕਾ ਆ, ਲੀਗਲ ਇਮੀਗ੍ਰੇਸ਼ਨ, ਇਲੀਗਲ ਇਮੀਗ੍ਰੇਸ਼ਨ, ਕਿਸੇ ਵੀ ਤਰੀਕੇ ਦੀ ਇਮੀਗ੍ਰੇਸ਼ਨ, ਖਾਸ ਕਰਕੇ ਹੁਣ ਜਿਹੜੇ ਭਾਰਤ ਨੂੰ ਤਾਂ ਇਹਨਾਂ ਨੇ ਐਸਾ ਜਿੱਦਾਂ ਪਨਿਆਟਾ ਨਹੀਂ ਹੁੰਦਾ ਹਰਜੋਤ ਸਿੰਘ ਜੀ, ਨਿਆਣੇ ਜਦੋਂ ਬਰਥਡੇ ਦੇ ਉੱਤੇ ਹੁੰਦੇ ਆ ਵੀ ਉਹ ਟੰਗਿਆ ਹੁੰਦਾ, ਉਹਦੇ ਵਿੱਚ ਕੈਂਡੀਆਂ ਪਈਆਂ ਹੁੰਦੀਆਂ, ਨਿਆਣਿਆਂ ਨੂੰ ਕਹਿੰਦੇ ਵੀ ਭੰਨੋ ਤੇ ਵਿੱਚੋਂ ਟੌਫੀਆਂ ਜਿਹੜੀਆਂ ਉਹ ਡਿੱਗਦੀਆਂ ਆ। ਤਾਂ ਹੁਣ ਇਸ ਟਾਈਮ ਅਮਰੀਕਾ ਨੇ ਇੰਡੀਆ ਨੂੰ ਉਸੇ ਪਨਿਆਟਾ ਦੇ ਵਾਂਗੂ ਜਿਹੜਾ ਉਹ ਟੰਗਿਆ ਹੋਇਆ ਆ। ਕਿਤੋਂ H1B ਕਰ ਰਿਹਾ ਆ, ਕਿਤੋਂ ਜਿਹੜਾ ਉਹ ਹੁਣ ਸਟੂਡੈਂਟ ਵੀਜ਼ੇ ਵਾਲੇ ਕਰ ਰਹੇ ਆ। ਸੋ ਹਾਲਾਤ ਇਦਾਂ ਦੇ ਇਸ ਟਾਈਮ ਜਿਹੜੇ ਉਹ ਬਣੇ ਪਏ ਆ। ਸੋ ਇਹ ਇਦਾਂ ਦੀ ਜਿਹੜੀ ਚਿੱਠੀ ਲਿਖੀ, ਖਾਸ ਕਰਕੇ ਹਰਜੋਤ ਸਿੰਘ ਜੀ ਧਿਆਨ ਹੀ ਦਿਵਾਉਣਾ ਹੁੰਦਾ ਪ੍ਰਸ਼ਾਸਨ ਦਾ ਇਹੋ ਜਿਹੇ ਵਾਲੇ ਪਾਸੇ ਨੂੰ, ਜਦੋਂ ਉਹਨਾਂ ਦਾ ਰੁਖ ਪਹਿਲਾਂ ਹੀ ਇੰਨਾ ਸਖਤ ਜਿਹੜਾ ਉਹ ਚੱਲ ਰਿਹਾ ਹੋਵੇ। ਜੇ ਆਉਂਦੇ ਸਮੇਂ ਦੇ ਵਿੱਚ OPT ਵਗੈਰਾ ਹਰਜੋਤ ਸਿੰਘ ਜੀ ਜੇ ਬੰਦ ਹੁੰਦੀ ਆ, ਤਾਂ ਸਟੂਡੈਂਟ ਵੀਜ਼ੇ ਦਾ ਵੀ ਇੱਕ ਹਿਸਾਬ ਦੇ ਨਾਲ ਖਾਤਮਾ ਹੀ ਜਿਹੜਾ ਉਹ ਤੁਸੀਂ ਸਮਝੋ, ਕਿਉਂਕਿ ਕਿਹੜਾ ਬੰਦਾ ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜਾ ਉਹ ਇੱਥੇ ਆ ਕੇ ਖਰਚੂਗਾ, ਤੇ ਇਹ ਸੋਚਣ ਦੇ ਲਈ ਵੀ ਬਾਅਦ ਦੇ ਵਿੱਚ ਸਾਨੂੰ ਇੱਥੇ ਨਾ ਨੌਕਰੀ ਮਿਲਣੀ ਨਾ ਕੁਝ ਹੋਰ, ਤੇ ਸਾਨੂੰ ਵਾਪਸ ਜਿਹੜਾ ਉਹ ਜਾਣਾ ਪੈਣਾ। ਕਿਸੇ ਟਾਈਮ ਦੇ ਉੱਤੇ ਇਹ ਸੋਚ ਸੀਗੀ ਉਹਨਾਂ ਰਾਸ਼ਟਰਪਤੀਆਂ ਦੀ ਜਾਂ ਉਹਨਾਂ ਲੋਕਾਂ ਦੀ ਵੀ ਭਾਈ ਅਸੀਂ ਇਸ ਲਈ ਨਹੀਂ ਇਹਨਾਂ ਨੂੰ ਵਾਪਸ ਜਾਣ ਦੇਣਾ ਵੀ ਬ੍ਰੇਨ ਡਰੇਨ ਹੁੰਦਾ ਆ, ਵੀ ਪੜ੍ਹਾਈਏ ਅਸੀਂ ਤੇ ਬਾਅਦ 'ਚ ਸਾਡੇ ਜਾ ਕੇ ਬਰਾਬਰ ਦੇ
ਜਿਹੜੇ ਆ ਉਹ ਕੰਮ ਜਾਂ ਕੰਪਨੀਆਂ ਜਿਹੜੀਆਂ ਖੋਲ੍ਹਦੇ ਆ, ਪਰ ਉਹਨਾਂ ਨੂੰ ਵੀ ਹੁਣ ਕਿਤੇ ਨਾ ਕਿਤੇ ਜਿਹੜਾ ਉਹ ਕਲੀਅਰ ਹੁੰਦਾ ਜਾ ਰਿਹਾ ਵੀ ਇਹ ਜਿਹੜਾ ਮੁੱਦਾ ਆ, ਇਸ ਦੇ ਵਿੱਚ ਅਮੈਰੀਕਨਜ਼ ਨੂੰ ਅਸੀਂ ਜਿਹੜੀ ਹੁਣ ਜ਼ਿਆਦਾ ਪਹਿਲ ਦੇਣੀ ਆ। ਸੋ ਚੱਕ ਗਰਾਸਲੀ ਦੀ ਇਹ ਜਿਹੜੀ ਚਿੱਠੀ ਆ, ਉਹਨੇ ਇੱਕ ਵਾਰੀ ਸਟੂਡੈਂਟ ਵੀਜ਼ਾ ਜਿਹੜੇ ਧਾਰਕ ਆ ਜਾਂ ਸਟੂਡੈਂਟ ਵੀਜ਼ੇ ਦੇ ਉੱਤੇ ਜਿਹੜੇ ਆਏ ਆ, ਉਹਨਾਂ ਨੂੰ ਜ਼ਰੂਰ ਕਹਿ ਲਓ ਵੀ ਉਹਨਾਂ ਦੇ ਲਈ ਤੜਥੱਲੀ ਜਿਹੜੀ ਉਹ ਮਚਾ ਦਿੱਤੀ ਆ, ਵੀ ਉਹਨਾਂ ਨੂੰ ਵੀ ਪਤਾ ਵੀ ਹੁਣ ਉਹਨਾਂ ਦਾ ਅੱਗੇ ਭਵਿੱਖ ਕੀ ਹੋਊਗਾ ਜੇ DHS ਇਸ ਦੇ ਉੱਤੇ ਕੋਈ ਐਕਸ਼ਨ ਲੈਣ ਨੂੰ ਫਿਰਦੀ ਆ। ਸਰੋਤਿਆਂ ਨੂੰ ਦੱਸ ਦਈਏ ਪਿਛਲੇ ਸਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ 3,31,000 ਦੇ ਕਰੀਬ USA ਦੇ ਵਿੱਚ ਪੜ੍ਹਨ ਆਏ ਸੀਗੇ। ਸੋ ਇਹ ਹੁਣ ਜੋ ਗ੍ਰੈਸਲੀ ਹੋਣੀ ਆ, ਇਹ ਕਹਿ ਰਹੇ ਆ ਵੀ DHS ਨੂੰ ਸਟਾਪ ਕਰਨੇ ਚਾਹੀਦੇ ਆ ਵਰਕ ਆਥੋਰਾਈਜੇਸ਼ਨ ਸਟੂਡੈਂਟ ਵੀਜ਼ਾ ਹੋਲਡਰਸ ਨੂੰ, ਜੋ ਕਿ ਅਮਰੀਕਨਸ ਦੇ ਅਗੇਂਸਟ ਵਰਤਦੇ ਹੈਗੇ ਆ। ਸੋ ਜੇ ਉਹ ਨਾ ਹੋਇਆ ਤੇ ਉਹਦਾ ਅਸਰ ਬਹੁਤ ਜ਼ਿਆਦਾ ਪੈਣਾ ਸ਼ੁਰੂ ਹੋ ਜਾਣਾ। ਸੋ ਉਹਦਾ ਜੇ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਜਾਵਾਂ, ਆਲਰੇਡੀ ਕਹਿੰਦੇ ਵੀ USA ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਅਰਾਈਵਲਸ ਆ, ਉਹ 4 ਸਾਲ ਤੋਂ ਲੋ ਆ। 45% ਡਰੋਪ ਹੋਇਆ ਇੰਡੀਆ ਤੋਂ। ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈਗਾ। ਤੇ 5ਵਾਂ ਮਹੀਨਾ ਹੈ ਲਗਾਤਾਰ ਜਿਹੜੇ ਡਿਕਲਾਈਨ ਹੁੰਦੇ ਜਾ ਰਹੇ ਹੈਗੇ ਆ। ਸੋ ਟੋਟਲ ਸਟੂਡੈਂਟ ਅਰਾਈਵ ਜਿਹੜੇ ਆ ਉਹ 12% ਦੇ ਕਰੀਬ ਡਿਕਲਾਈਨ ਹੈਗੇ ਆ। ਸੋ ਏਸ਼ੀਆ ਤੋਂ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ, ਏਸ਼ੀਆ ਮੰਨ ਲਓ ਇੰਡੀਆ ਤੇ ਚਾਈਨਾ ਦੇ ਉੱਤੋਂ। ਬਲੂਮਬਰਗ ਇਹ ਰਿਪੋਰਟ ਕਰ ਰਿਹਾ ਵੀ ਬਿਗੇਸਟ ਡਿਕਲਾਈਨ ਸਟੂਡੈਂਟ ਦਾ ਜਿਹੜਾ ਹੈਗਾ ਆ ਉਹ ਅਰਾਈਵਲ ਦਾ 24% ਆ, ਜਿਹੜਾ ਕਿ 1,91,000 ਬਣਦਾ ਹੈਗਾ। 45% ਡਰੋਪ ਇੰਡੀਆ ਦਾ ਆ ਤੇ ਓਵਰਆਲ 24% ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਤੇ 12% ਚਾਈਨਾ ਤੋਂ ਹੈਗਾ। ਸੋ ਇਹ ਕਾਫੀ ਵੱਡੇ ਨੰਬਰ ਹੈਗੇ ਆ। ਸੋ ਇਹਦਾ ਅਸਰ ਜਿਹੜਾ ਯੂਨੀਵਰਸਿਟੀ ਦੇ ਉੱਤੇ ਹੋਣਾ, ਯੂਨੀਵਰਸਿਟੀ ਜਿਹੜੀਆਂ ਆ ਚਾਹੇ ਉਹ ਪਬਲਿਕ ਆ ਚਾਹੇ ਉਹ ਪ੍ਰਾਈਵੇਟ ਹੈਗੀਆਂ, ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਫੀਸ ਆ ਮੇਬੀ 10 ਟਾਈਮਸ ਜ਼ਿਆਦਾ ਹੁੰਦੀ ਆ ਰੈਗੂਲਰ ਸਟੂਡੈਂਟ ਨਾਲੋਂ। ਉਹਨਾਂ ਦੇ ਸਿਰ ਦੇ ਉੱਤੇ ਚੱਲਦੀਆਂ। ਸੋ ਉਹਨਾਂ ਦੇ ਉੱਤੇ ਵੀ ਇਹ ਜਿਹੜਾ ਬਹੁਤ ਵੱਡਾ ਜਿਹੜਾ ਆ ਅਸਰ ਪੈਣ ਜਾ ਰਿਹਾ ਹੈਗਾ। ਸੋ ਨੋਟੇਬਲੀ ਕਹਿੰਦੇ ਇੰਡੀਅਨ ਚਾਈਨੀਜ਼ ਨੈਸ਼ਨਲਸ ਜੋ H1B ਵੀਜ਼ੇ 'ਚ ਡੋਮੀਨੇਟ ਕਰਦੇ ਸੀ, ਉਹਨਾਂ ਦੇ ਉੱਤੇ ਇਹ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ ਹੈ। ਸੋ ਇਹ ਕਾਫੀ ਵੱਡਾ ਝਟਕਾ ਆ ਹਰਜੋਤ ਸਿੰਘ ਜੀ। ਜਿਹੜੇ ਲੋਕ ਇਸ ਚੀਜ਼ ਦੇ ਵਿੱਚ ਆ, ਦੇਖੋ ਅਸੀਂ ਵੀ ਸਟੂਡੈਂਟ ਵੀਜ਼ੇ ਦੇ ਉੱਤੇ ਇੱਥੇ ਜਿਹੜੇ ਉਹ ਆਏ ਸੀਗੇ, ਕਈਆਂ ਦਾ ਰਾਹ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਬਣਿਆ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਆਪਣੇ ਜਿਹੜੇ ਉਹ ਸਾਹਮਣੇ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਹੁਣ ਕੀ ਬਣੂਗਾ ਅਸਲ 'ਚ ਚੱਕ ਰਾਸਲੀ ਜਿਹੜੇ ਇਹ ਸੈਨੇਟ ਦੀ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਨੇ। ਸੋ ਬਹੁਤ ਉੱਚੇ ਅਹੁਦੇ ਵਾਲਾ ਸੈਨੇਟਰ ਆ ਜਿਹਨੇ ਜਿਹੜੀ ਇਹ ਚਿੱਠੀ ਲਿਖੀ ਆ। ਉਮਰ ਇਹਨਾਂ ਦੀ ਮੈਨੂੰ ਲੱਗਦਾ 90 ਦੇ ਵਿੱਚ ਹੋਣੀ ਆ। ਸ਼ਾਇਦ ਇਹਨਾਂ ਨੇ ਹੁਣ ਅੱਗੇ ਤਾਂ ਮੇਬੀ ਇਲੈਕਸ਼ਨ ਨਹੀਂ ਰਨ ਕਰਨਗੇ, ਪਰ ਇਹ ਆ ਵੀ ਸਟੂਡੈਂਟਾਂ ਦੀ ਬੇੜੀ 'ਚ ਵੱਟੇ ਜਿਹੜੇ ਉਹ ਤਾਂ ਸਟੂਡੈਂਟ ਤੇ ਇਹੀ ਕਹਿਣਗੇ ਵੀ ਸਾਡੀ ਬੇੜੀ 'ਚ ਵੱਟੇ ਜਿਹੜਾ ਆ ਇਹ ਜਾਂਦੇ ਭਾਊ ਜਿਹੜਾ ਉਹ ਪਾ ਗਿਆ ਆ। ਸੋ ਕਹਿੰਦੇ ਵੀ ਕਲੀਅਰਲੀ ਸਟੇਟ ਕੀਤਾ ਗਿਆ ਸਟੂਡੈਂਟ ਵੀਜ਼ੇ ਦੇ ਉੱਤੇ ਵੀ ਇਹਦਾ ਸੋਲ ਪਰਪਸ ਐਜੂਕੇਸ਼ਨ ਆ, ਇੰਪਲੋਇਮੈਂਟ ਨਹੀਂ। ਤੇ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਜਿਹੜੀਆਂ ਵਰਕ ਆਥੋਰਾਈਜੇਸ਼ਨ ਦੇ ਕੇ ਇੰਪਲੋਇਮੈਂਟ ਜਿਹੜੀ ਉਹ ਦੇ ਰਹੇ ਆ, ਤੇ ਜਿਹੜੇ ਅਮਰੀਕਨ ਗ੍ਰੈਜੂਏਟਸ ਆ ਉਹਨਾਂ ਦੀਆਂ ਜਿਹੜੀਆਂ ਅਮਰੀਕਨ ਜੌਬਸ ਆ ਉਹ ਫੋਰਨ ਗ੍ਰੈਜੂਏਟ ਜਿਹੜੇ ਉਹ ਫਿਲ ਕਰ ਰਹੇ ਆ। ਸੋ ਕਹਿੰਦੇ ਵੀ ਸਿਸਟੈਮਿਕ ਥੈਫਟ ਆਫ ਇੰਟੈਲੈਕਚੁਅਲ ਪ੍ਰਾਪਰਟੀ ਜਿਹੜੀ ਉਹ ਹੋ ਰਹੀ ਆ। FBI ਨੇ ਕਹਿੰਦੇ ਵੀ ਕਈ ਵਾਰੀ ਵਾਰਨ ਕੀਤਾ ਹੈ ਚਾਈਨਾ ਨੂੰ ਜਿਹੜਾ ਉਹ ਲੈ ਕੇ, ਕਹਿੰਦੇ ਵੀ ਉਹ ਬਿਜ਼ਨਸ ਅਕੈਡਮਿਕ ਇੰਸਟੀਟਿਊਸ਼ਨਸ ਦੇ ਵਿੱਚ ਉਹਨਾਂ ਨੇ ਘੁਸਪੈਠ ਕੀਤੀ ਹੈਗੀ ਆ। ਨਾਮ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਚਾਈਨਾ ਦਾ ਜ਼ਿਆਦਾ ਆ, ਪਰ ਅਸਰ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਇੰਡੀਆ ਦੇ ਉੱਤੇ ਜਿਹੜਾ ਉਹ ਪਊਗਾ। H1B ਵਾਲੇ ਰਾਤੋਂ ਰਾਤ ਭੱਜ ਕੇ ਵਾਪਸ ਜਿਹੜੇ ਉਹ ਆਏ ਇਵੈਂਚੁਅਲੀ। ਹੁਣ ਥੋੜਾ ਜਿਹਾ ਉਹਨਾਂ ਨੂੰ ਧਰਵਾਸ ਹੋਇਆ ਵੀ ਨਹੀਂ, ਜਿਨ੍ਹਾਂ ਦੇ ਰੀਨਿਊਅਲਸ ਆ ਜਾਂ ਜਿਹੜੇ ਚੱਲ ਰਹੇ ਆ ਵੀ ਉਹ ਚੱਲਦੇ ਰਹਿਣਗੇ। ਪਰ ਹੁਣ ਇਸ ਮਾਮਲੇ ਦੇ ਵਿੱਚ ਸਟੂਡੈਂਟ ਵੀਜ਼ੇ ਵਾਲੇ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਵੱਡਾ ਅਸਰ ਪੈ ਸਕਦਾ ਆ ਜੇ ਸੈਕਟਰੀ ਨਿਯਮ ਇਸ ਪਾਸੇ ਵੱਲ ਨੂੰ ਜਿਹੜਾ ਉਹ ਦੇਖਦੇ ਆ। ਪਰ ਇੱਕ ਚੀਜ਼ ਇਸ ਦੇ ਵਿੱਚ ਨਾਲ ਪੈਰਲਲ ਹੀ ਦੱਸਦੇ ਜਾਈਏ, ਥੋੜੇ ਦਿਨ ਪਹਿਲਾਂ ਮਾਗਾ ਵਾਲਿਆਂ ਨੇ ਰੌਲਾ ਪਾਇਆ ਸੀ ਵੀ ਭਾਈ ਤੁਸੀਂ 5-6 ਲੱਖ ਸਟੂਡੈਂਟ ਵੀਜ਼ੇ ਕਾਹਤੇ ਦਿੱਤੇ ਆ ਚਾਈਨਾ ਵਾਲਿਆਂ ਨੂੰ। ਉਦੋਂ ਇਹਨਾਂ ਦੇ ਪ੍ਰਸ਼ਾਸਨ ਦੇ ਵੱਲੋਂ ਇਹ ਜਵਾਬ ਇੱਕ ਹਿਸਾਬ ਦੇ ਨਾਲ ਸੀਤੇ ਬੁੱਲਾਂ ਦੇ ਨਾਲ ਜਾਂ ਕਹਿ ਲਓ ਵੀ ਮਾੜੀ ਛੋਟੀ ਆਵਾਜ਼ ਦੇ ਵਿੱਚ ਇਹ ਆਇਆ ਸੀਗਾ ਵੀ ਭਾਈ ਜਿਹੜੀਆਂ ਛੋਟੀਆਂ ਯੂਨੀਵਰਸਿਟੀਆਂ ਆ ਉਹ ਫਿਰ ਬੰਦ ਹੋ ਜਾਣਗੀਆਂ ਜੇ ਸਟੂਡੈਂਟ ਵੀਜ਼ੇ ਅਸੀਂ ਜਿਹੜੇ ਉਹ ਬੰਦ ਕਰ ਦਿੱਤੇ। ਸੋ ਹੁਣ ਦੇਖੋ ਕੀ ਹੁੰਦਾ ਹੈ ਵੀ ਕੀ ਸਟੂਡੈਂਟ ਵੀਜ਼ਾ ਰੱਖਣਗੇ ਤੇ ਵਰਕ ਆਥੋਰਾਈਜੇਸ਼ਨ ਬੰਦ ਕਰਨਗੇ। ਇਹ ਹੁਣ ਵੱਡੀ ਇੱਕ ਜਿਹੜੀ ਉਹ ਗੱਲ ਆ। ਸੋ ਇਹ ਦੱਸਦੇ ਜਾਈਏ ਜਿਹੜਾ OPT ਆ ਉਹ ਕਾਨੂੰਨ ਨਹੀਂ ਆ, ਉਹ ਇਹਨਾਂ ਦੀ ਆਪਣੀ ਮਰਜ਼ੀ ਦੇ ਨਾਲ ਦਿੱਤੀ ਹੋਈ ਜਿਹੜੀ ਉਹ ਚੀਜ਼ ਆ। ਜਿੱਦਾਂ ਉਹਨਾਂ ਨੇ ਐਡ ਕੀਤੀ ਆ ਉਹ ਬਗੈਰ ਕਾਂਗਰਸ ਦੀ ਅਪਰੂਵਲ ਤੋਂ
ਕੱਢੀ ਵੀ ਜਿਹੜੀ ਉਹ ਜਾ ਸਕਦੀ ਆ, ਜਾਂ ਉਸ ਦੇ ਵਿੱਚ ਉਹ ਕੋਈ ਇਦਾਂ ਦੇ ਮੱਧ ਜਾਂ ਇਦਾਂ ਦੀਆਂ ਚੀਜ਼ਾਂ ਰੱਖ ਸਕਦੇ ਆ ਜਿਹਦੇ ਨਾਲ OPT ਦੇ ਵਿੱਚ ਵਰਕ ਪਰਮਿਟ ਜਿਹੜਾ ਉਹ ਮਿਲਣਾ ਉਹ ਇਸ ਨੂੰ ਔਖਿਆਂ ਕੀਤਾ ਜਾ ਸਕਦਾ ਆ। ਸੋ ਚੱਕ ਗਰਾਸਲੀ ਦੀ ਇਹ ਜਿਹੜੀ ਚਿੱਠੀ ਆ ਇਸ ਟਾਈਮ ਉਹ ਕਾਫੀ ਧਿਆਨ ਜਿਹੜੀ ਉਹ ਮੰਗਦੀ ਆ ਵੀ ਆਉਣ ਵਾਲੀ ਸਥਿਤੀ ਕਿਹੜੇ ਪਾਸਿਓਂ ਜਿਹੜੀ ਆ ਉਹ ਹੋਰ ਟੈਟ ਕੀਤੀ ਜਿਹੜੀ ਉਹ ਜਾ ਰਹੀ ਜਿਹੜੀ ਉਹ ਹੈਗੀ ਆ। ਸੋ ਜਿਹੜਾ ਇਲੂਜਨ ਆ ਬਹੁਤ ਸਾਰੇ ਜਿਹੜੇ ਇੰਡੀਅਨ ਐਲੀਟਸ ਦਾ ਵੀ ਜਿਹੜਾ ਨੈਸ਼ਨਲਿਸਟ ਇਲੂਜਨ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਵੀ ਅਸੀਂ ਬਾਹਰ ਸਸਤੇ ਭਾਅ ਦੇ ਜਿਹੜੇ ਸੈਲਰੀ ਦੇ ਉੱਤੇ ਕੰਮ ਕਰਨ ਵਾਲੇ IT ਵਾਲੇ ਘੱਲ ਕੇ ਤੇ ਅਸੀਂ ਫਿਊਚਰ ਨੂੰ ਕੰਟਰੋਲ ਕਰ ਸਕਦੇ ਹਾਂ। ਪਰ ਜੇ ਇਹਨਾਂ ਦਾ ਇੱਕ ਵਾਰ ਇਹ ਹੁੰਦਾ ਆ ਤੇ ਜਿਹੜਾ ਪੁੱਲ ਕੱਲ ਟੁੱਟਾ ਸੀ ਉਹਦੇ ਜਿਹੜਾ ਕੋਈ ਮਾੜਾ ਮੋਟਾ ਪਿੱਲਰ ਵੀ ਬਚਿਆ ਹੁੰਦਾ ਆ ਉਹ ਵੀ ਜਿਹੜਾ ਆ ਉੱਡਦਾ ਫੁੱਟਦਾ ਜਿਹੜਾ ਉਸ ਦੇ ਵਿੱਚ ਜਾਂਦਾ ਹੈਗਾ ਆ। ਸੋ STEM ਕੀ ਹੁੰਦੀ ਆ? ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ। ਉਹਨਾਂ ਬਾਡੀਜ਼ ਦੇ ਜ਼ਰੀਏ ਹੀ ਇਹ ਜਿਹੜੇ ਸਟੂਡੈਂਟਸ ਆ ਜਿਹੜੇ ਇਹਦੇ ਵਿੱਚ ਆਉਂਦੇ ਆ STEM ਦੇ ਵਿੱਚ, ਤੇ ਉਹਨਾਂ ਨੂੰ OPT ਜਾਂ ਨੌਕਰੀ ਜਿਹੜੀ ਉਹ ਬਾਅਦ ਦੇ ਵਿੱਚ ਮਿਲਦੀ ਹੈ, H1B ਜਿਹੜੇ ਵਗੈਰਾ ਹੋ ਸਕਦੇ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਟੇਢੀਆਂ ਮੇਢੀਆਂ ਜਿਹੜੀਆਂ ਹੋਣਗੀਆਂ। ਸੋ ਲੈਟਸ ਸੀ ਕੀ ਜਿਹੜਾ ਬਣਦਾ। ਪਰ ਚੱਕ ਗਰਾਸਲੀ ਨੇ ਇੱਕ ਨਵੇਂ ਮੁੱਦੇ ਦੇ ਉੱਤੇ ਜਿਹੜੀ ਰੋਸ਼ਨੀ ਆ ਉਹ ਪਾ ਦਿੱਤੀ ਆ, ਜਿਸ ਦੀ ਜਿਹੜੀਆਂ ਰਿਪਲਸ ਆ ਉਹ ਆਪਾਂ ਨੂੰ ਉੱਥੇ ਦਿੱਲੀ ਤੱਕ ਜਿਹੜੀਆਂ ਜ਼ਰੂਰ ਦੇਖਣ ਨੂੰ ਮਿਲ ਇੱਕ ਜ਼ਰੂਰ ਸਰੋਤਿਆਂ ਵਾਸਤੇ ਇਹ ਬਹੁਤ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਉੱਤੇ ਇਸ ਵੀਜ਼ੇ ਦਾ ਅਸਰ ਪੈਣਾ, ਜਿਨ੍ਹਾਂ JP Morgan Chase ਆ, ਜਿਨ੍ਹਾਂ ਨੇ 2440 H1B ਵੀਜ਼ੇ ਪਿਛਲੇ ਸਾਲ ਲਏ ਸੀ। ਇਸ ਤੋਂ ਬਿਨਾਂ ਫਿਡੈਲਿਟੀ ਇਨਵੈਸਟਮੈਂਟਸ, ਗੋਲਡਮੈਨ ਸੈਕਸ, ਅਮਰੀਕਨ ਐਕਸਪ੍ਰੈਸ, ਸਿਟੀ ਗਰੁੱਪ, ਕੈਪੀਟਲ ਵਨ, ਵੀਜ਼ਾ, ਬੈਂਕ ਆਫ ਅਮਰੀਕਾ, ਮੋਰਗਨ ਸਟੈਨਲੀ, US ਬੈਂਕ, ਇਹ ਬੈਂਕਾਂ ਆ ਜਿਹੜੇ H1B ਵੀਜ਼ੇ ਦਿੰਦੀਆਂ। ਇਸ ਤੋਂ ਬਿਨਾਂ IT ਦੇ ਵਿੱਚ ਬਹੁਤ ਆ। ਸੋ ਬਹੁਤ ਸਾਰੀਆਂ ਜਿਹੜੀ ਇੰਡਸਟਰੀ ਆ ਉਹ H1B ਵੀਜ਼ੇ ਨੂੰ ਯੂਜ਼ ਕਰਦੀ ਸੀ। ਸੋ ਇਹ ਹੁਣ ਸਾਰਾ ਕੁਝ ਜਿਹੜਾ ਚੇਂਜ ਹੋਣ ਜਾ ਰਿਹਾ। ਜੀ।